वाहिगुरू जी का खालसा वाहिगुरू जी की फतेह। दिल्ली सिख गुरुद्वारा प्रबंधक कमेटी के अधीन चल रहे गुरु हरकृष्ण पब्लिक स्कूल ਜਿਹੜੇ ਆਪਾਂ ਸਾਰੇ ਜਾਣਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਵਿੱਚ ਗਿਰਾਵਟ ਆਈ ਹੈ, ਸਟੈਂਡਰਡ ਦੇ ਵਿੱਚ ਕਹਿ ਲਓ ਤੁਸੀਂ, ਟੀਚਰਸ ਦੇ ਮਨੋਬਲ ਦੀ ਗੱਲ ਕਰ ਲਓ, ਜਿਸ ਤਰੀਕੇ ਨਾਲ ਡਿਫਾਲਟ ਕੀਤਾ ਹੈ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੇ, ਕਿਉਂਕਿ ਪਿਛਲੇ 3-3.5 ਸਾਲ ਦੇ ਵਿੱਚ ਸਰਸਾ ਔਰ ਕਾਲਕਾ ਇਹ ਦੋਵਾਂ ਨੇ ਇਹ ਸਾਰਾ ਕੁਝ ਸੰਭਾਲਿਆ। ਹੈਰਾਨਗੀ ਦੀ ਗੱਲ ਇਹ ਹੈ ਕਿ ਜਿਹੜੀ ਇੱਕ ਇਹਦੀ ਕਮੇਟੀ ਹੈਗੀ ਹੈ, ਸੁਸਾਇਟੀ ਹੈਗੀ ਐਜੂਕੇਸ਼ਨ ਸੁਸਾਇਟੀ GHPS, ਪਿਛਲੇ 3 ਸਾਲ 'ਚ ਉਹਦੀ ਇੱਕ ਵੀ ਮੀਟਿੰਗ ਨਹੀਂ ਬੁਲਾਈ ਗਈ। ਔਰ ਇੱਥੋਂ ਪਤਾ ਲੱਗ ਜਾਂਦਾ ਕਿ ਇਹਨਾਂ ਦਾ ਸੋਚ ਸਕੂਲਾਂ ਬਾਰੇ ਕੀ ਹੈ। ਅੱਜ ਮੈਂ ਜਦੋਂ ਤੁਹਾਨੂੰ ਸਨਮੁਖ ਹੋ ਰਿਹਾ ਸੰਗਤ ਦੇ ਕੋਲ ਕਿ ਅੱਜ ਇਹ ਸਿਚੁਏਸ਼ਨ ਹੈ ਕਿ ਜਿਹੜੀਆਂ ਨਵਾਂ ਸੈਸ਼ਨ ਜਿਹੜਾ ਸ਼ੁਰੂ ਹੋ ਗਿਆ ਮਾਰਚ ਦੇ ਫਸਟ ਵੀਕ ਤੋਂ ਸੈਕੰਡ ਵੀਕ ਦੇ ਵਿੱਚ ਸਾਰੇ ਸਕੂਲਾਂ ਦੇ ਵਿੱਚ ਕਿਤਾਬਾਂ ਦੇ ਦਿੱਤੀਆਂ ਗਈਆਂ ਨੇ। ਜਿੰਨੇ ਵੀ ਸਕੂਲ ਦਿੱਲੀ 'ਚ ਹੈ ਨੇ CBSE ਨਾਲ ਐਫੀਲੀਏਟਡ ਨੇ, ਉਹਨਾਂ ਨੂੰ ਕਿਤਾਬਾਂ ਮਿਲ ਚੁੱਕੀਆਂ ਨੇ। ਸਾਡੇ ਸਕੂਲਾਂ ਦੇ ਵਿੱਚ ਹਲੇ ਤੱਕ ਕਿਤਾਬਾਂ ਫਾਈਨਲਾਈਜ਼ ਹੀ ਨਹੀਂ ਕੀਤੀਆਂ ਕਿ ਕਿਹੜੀ ਕਿਤਾਬਾਂ ਲੱਗਣੀਆਂ ਕਿਹੜੀਆਂ ਨਹੀਂ ਲੱਗਣੀਆਂ। ਕਦੋਂ ਉਹ ਪ੍ਰਿੰਟਰ ਜਾਂ ਪਬਲਿਸ਼ਰ ਜਿਹੜੇ ਨੇ ਉਹ ਕਿਤਾਬਾਂ ਨੂੰ ਆਰਗੇਨਾਈਜ਼ ਕਰਨਗੇ ਔਰ ਕਦੋਂ ਜਾਂ ਇਹ ਕੀਤਾ ਜਾਏਗਾ ਕਿ ਜਿਹੜੀ ਅਵੇਲੇਬਲ ਹੈ ਉਹ ਲਈ ਜਾਵੇ। ਕੋਈ ਇਹਨਾਂ ਦੀ ਸੌਦੇਬਾਜ਼ੀ ਦੀ ਗੱਲ ਚੱਲਦੀ ਪਈ ਹੈ। ਮੈਂ ਸਮਝਦਾ ਵਾਂ ਕਿ ਇਹਨਾਂ ਦੀ ਸੋਚ ਐਜੂਕੇਸ਼ਨ ਵਾਲੇ ਪਾਸੇ ਨਹੀਂ ਹੈ। ਮੈਂ ਥੋੜਾ ਜਿਹਾ ਹੋਰ ਨਕਸ਼ਾ ਇਹਨਾਂ ਦਾ ਖਿੱਚਣਾ ਚਾਹੁੰਦਾ ਵਾਂ ਕਿ ਤੁਹਾਡੇ ਸਕੂਲਾਂ 'ਚੋਂ 6000 ਬੱਚਾ ਛੋੜ ਗਿਆ ਹੋਵੇ। ਅੱਜ ਇਹ ਸਿਚੁਏਸ਼ਨ ਹੈ ਕਿ ਕਿੰਨੀ ਲਾਇਬਿਲਿਟੀ ਹੈ, ਕਿੰਨੇ ਰਿਟਾਇਰਡ ਟੀਚਰ ਨੇ ਜਿਹੜਾ ਆਪਣੀ ਜੀਵਨ ਲੀਲਾ ਖਤਮ ਹੋ ਗਈ, ਤੁਸੀਂ ਉਹਨਾਂ ਦਾ ਹਿਸਾਬ ਨਹੀਂ ਦਿੱਤਾ। ਕਿੰਨੇ ਕੋਰਟ ਕੇਸਿਸ ਨੇ, ਤੁਸੀਂ 6 ਪੇ ਤੇ 7th ਪੇ ਕਮਿਸ਼ਨ ਤੋਂ ਛੱਡ ਦਿਓ, ਤਨਖਾਹ ਪੈਂਡਿੰਗ ਹੈ, ਤੁਸੀਂ ਤਨਖਾਹ ਨਹੀਂ ਦੇ ਪਾ ਰਹੇ। ਮੈਂ ਇਹ ਸਮਝਦਾ ਕਿ ਇਹਨਾਂ ਸਕੂਲਾਂ ਦਾ ਜੋ ਹਾਲਾਤ ਨੇ ਉਹ ਬਹੁਤ ਮਾੜੇ ਨੇ। ਅੱਜ ਤੁਸੀਂ ਨਵੇਂ ਮੈਂਬਰ ਆਏ ਨੇ ਜਾਂ ਤੁਸੀਂ ਕੋਈ ਨਾ ਕੋਈ ਵੱਡੇ ਲੋਕਾਂ ਨੂੰ ਚੇਅਰਮੈਨੀਆਂ ਵੰਡਦੇ ਪਏ ਹੋ। ਇਹ ਸਕੂਲਾਂ ਦੇ ਹਾਲਾਤ ਵਾਈਟ ਪੇਪਰ ਇੱਕ ਮੈਂ ਚਾਹਾਂਗਾ ਜਾਰੀ ਕੀਤਾ ਜਾਵੇ ਇਹਨਾਂ ਸਕੂਲਾਂ ਦੇ ਹਾਲਾਤ ਦੇ ਉੱਤੇ, ਤਾਂ ਕਿ ਕੀ ਸਿਚੁਏਸ਼ਨ ਹੈ, ਕਿਹੜੇ ਹਾਲਾਤਾਂ 'ਚ ਤੁਸੀਂ ਉਹਨਾਂ ਨੂੰ ਸਕੂਲ ਦੇ ਰਹੇ ਹੋ। ਇਸ ਤੋਂ ਇਲਾਵਾ ਮੈਂ ਸਮਝਦਾ ਵਾਂ ਕਿ ਤੁਸੀਂ ਸਕੂਲਾਂ ਦੀ ਮੈਂ ਕਹੀ ਹੈ ਕਿ ਜਿਹੜੀ ਸੁਸਾਇਟੀ ਸੀ ਉਹਦੀ ਮੀਟਿੰਗ 3 ਸਾਲ ਤੋਂ ਨਹੀਂ ਬਣਾਈ, 2 ਸਾਲ ਤੇ ਤੁਸੀਂ ਐਗਜ਼ੈਕਟਿਵ ਮੀਟਿੰਗ ਨਹੀਂ ਬਣਾਈ। ਐਗਜ਼ੈਕਟਿਵ ਦੇ ਖਰਚੇ ਮੰਗਦੇ ਰਹਿ ਗਏ, ਉਹਦੇ ਮਿੰਟਸ ਮੰਗਦੇ ਰਹਿ ਗਏ ਮੈਂਬਰ, ਤੁਸੀਂ ਉਹ ਉਹਨਾਂ ਨੂੰ ਨਹੀਂ ਪ੍ਰੋਵਾਈਡ ਕੀਤੇ। ਮੇਰੇ ਹਿਸਾਬ ਨਾਲ ਜਿਸ ਤਰੀਕੇ ਨਾਲ ਇਹ ਸਕੂਲਾਂ ਦਾ ਰਿਜ਼ਲਟ ਗਿਰਿਆ, ਸਕੂਲਾਂ ਦੇ ਵਿੱਚੋਂ ਬੱਚੇ ਚਲੇ ਗਏ ਨੇ, ਤਨਖਾਹਾਂ ਤੁਹਾਡੇ ਤੋਂ ਦਿੱਤੀਆਂ ਨਹੀਂ ਗਈਆਂ, ਬਾਕੀ ਲਾਇਬਿਲਿਟੀਆਂ ਤੇ ਮੈਂ ਛੋੜ ਦੇਵਾਂ, ਔਰ ਜਿਸ ਤਰੀਕੇ ਨਾਲ ਸਟੈਂਡਰਡ ਥੱਲੇ ਆਇਆ। ਅੱਜ ਇਹਦਾ ਮਤਲਬ ਹੈ ਜੇ ਅੱਜ ਤੱਕ ਕਿਤਾਬਾਂ ਡਿਸਾਈਡ ਨਹੀਂ ਤੇ ਆਉਣ ਵਾਲੇ 1.5-2 ਮਹੀਨੇ ਤੱਕ ਕਿਤਾਬਾਂ ਅਵੇਲੇਬਲ ਨਹੀਂ ਹੋਣਗੀਆਂ ਤੇ ਬੱਚੇ ਜਿਹੜੇ ਨੇ ਉਹ ਕਿੱਥੋਂ ਪੜ੍ਹਨਗੇ, ਕੀ ਉਹਨਾਂ ਦਾ ਸਿਲੇਬਸ ਹੋਏਗਾ, ਕੀ ਉਹਨਾਂ ਦਾ ਕੈਰੀਕੁਲਮ ਹੋਏਗਾ। ਇਹ ਸਾਰੀ ਦੀ ਜਵਾਬਦੇਹੀ ਬਣਦੀ ਹੈ। ਅੱਗੇ ਤੇ ਦੌੜੀ ਜਾਂਦੇ ਹੋ, ਵੱਡੇ ਵੱਡੇ ਕੌਮ ਦੇ ਮਸਲੇ ਤੁਸੀਂ ਹੱਲ ਕਰਾਣੇ ਨੇ, ਕਿਉਂਕਿ ਇਸ ਵੇਲੇ ਤੁਸੀਂ ਲੋਕਾਂ ਨੂੰ ਉਹੀ ਕੁਝ ਦਿਖਾ ਰਹੇ ਹੋ ਜਿਵੇਂ ਕਿ ਝੂਠਾ ਹਸਪੀਟਲ ਦਿਖਾਇਆ ਸੀ, ਝੂਠਾ 100 ਬੈੱਡ ਦੇ ਹਸਪੀਟਲ ਤੋਂ ਲੈ ਕੇ ਤੇ ਝੂਠੀਆਂ ਤੁਸੀਂ ਡਾਇਲਿਸਿਸ ਸੈਂਟਰ, ਔਰ ਬੜਾ ਕੁਝ ਝੂਠ ਕੁਫਰ ਤੋਲਿਆ ਸੀਗਾ। ਸਕੂਲਾਂ 'ਚ ਵੀ ਇਹੀ ਕੀਤਾ ਸੀ, ਟੀਚਰਾਂ ਨੂੰ ਵੀ ਧੋਖਾ ਦਿੱਤਾ ਸੀ। ਸਕੂਲ ਬੁਲਾ ਕੇ ਇਲੈਕਸ਼ਨਾਂ ਤੋਂ ਪਹਿਲੇ ਉਹਨਾਂ ਨੂੰ ਆਖਿਆ ਤੁਹਾਡੀ ਤਨਖਾਹ ਅੱਜ ਤੋਂ ਪੂਰੀ ਦਿੱਤੀ ਜਾਏਗੀ, ਅੱਜ ਉਹ ਫਿਰ ਸੜਕ ਤੇ ਨੇ। ਮੈਂ ਸਮਝਦਾ ਕਿ ਇਸ ਨਾਲ ਸਿਆਸਤ ਨਾ ਕਰੋ, ਤਬਾਹ ਕਰਤੇ ਨੇ ਸਕੂਲ। ਤੁਸੀਂ ਮਿਹਰਬਾਨੀ ਕਰਕੇ ਸੀਰੀਅਸ ਹੋ ਜਾਓ। ਸੰਗਤ ਨੇ ਅਗਰ ਤੁਹਾਨੂੰ ਚਾਂਸ ਦਿੱਤਾ ਕੰਮ ਕਰਕੇ ਵਿਖਾਓ, ਜਿਹੜੀਆਂ ਤੁਹਾਡੀਆਂ ਡਿਊਟੀਆਂ ਨੇ ਉਹ ਕੰਮ ਕਰੋ। ਸਰੋਪੇ ਪਵਾ ਕੇ, ਲਾਈਵ ਟੈਲੀਕਾਸਟ ਜਾ ਕੇ, ਟੀਵੀਆਂ ਦੇ ਉੱਤੇ ਜਾ ਕੇ ਲੋਕਾਂ ਦੇ ਅੱਗੇ ਮਹਿਮਾ ਮੰਡਲ ਕਰਨ ਦੀ ਬਜਾਏ ਇਹ ਦੱਸੋ ਤੁਹਾਡੀ ਅਚੀਵਮੈਂਟਸ ਕੀ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਹੁਣੇ ਮੈਂ ਇੱਕ ਸੋਸ਼ਲ ਮੀਡੀਆ ਤੇ ਭੂਤਪੂਰਵ DSGMC ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਦਾ ਬਿਆਨ ਸੁਣ ਰਿਹਾ ਸੀ, ਜਿਹਦੇ ਵਿੱਚ ਉਹ ਗੁਰਦੁਆਰਾ ਕਮੇਟੀ ਦੇ ਅਧੀਨ ਚੱਲ ਰਹੇ ਸਕੂਲਾਂ ਦੀ ਮਿਆਰ ਦੀ ਗਿਰਾਵਟ ਦੀ ਗੱਲ ਕਰ ਰਹੇ ਸਨ। ਸਰਦਾਰ ਮਨਜੀਤ ਸਿੰਘ ਜੀ ਉਹ ਸ਼ਖਸ ਨੇ ਜਿਨ੍ਹਾਂ ਨੂੰ ਗੁਰੂ ਘਰ ਦੇ ਚੋਰੀ ਦੇ ਇਲਜ਼ਾਮਾਂ ਵਿੱਚ ਹਾਊਸ ਨੇ ਬਾਹਰ ਕੱਢਿਆ ਸੀ। ਸਰਦਾਰ ਮਨਜੀਤ ਸਿੰਘ ਜੀ ਗਿਰਾਵਟ ਸਕੂਲਾਂ ਦੇ ਮਿਆਰ ਵਿੱਚ ਨਹੀਂ, ਆਪਦੀ ਸੋਚ ਵਿੱਚ ਆ ਗਈ, ਕਿਉਂਕਿ ਸੰਗਤ ਨੇ ਆਪ ਨੂੰ ਫਤਵਾ ਦੇ ਕੇ ਜੋ ਘਰ ਬਿਠਾਇਆ ਹੈ, ਆਈ ਥਿੰਕ ਤੁਹਾਡੇ ਕੋਲ ਕੋਈ ਮੁੱਦੇ ਰਹਿ ਨਹੀਂ ਗਏ, ਔਰ ਤੁਸੀਂ ਸਿਰਫ ਆਪਣੀ ਝੂਠੀ ਵਾਹਵਾਹੀ ਕਰਕੇ, ਸਿਰਫ ਨਿਊਜ਼ ਵਿੱਚ ਰਹਿਣ ਕਰਕੇ ਤੁਸੀਂ ਕੋਈ ਵੀ ਮੁੱਦਾ ਕਦੀ ਵੀ ਚੁੱਕ ਲੈਂਦੇ ਹੋ। आपने गल की
ਕਿ ਟੀਚਰਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ। मैं चैलेंज करदा सरदार मनजीत सिंह जीके जी, आप एक भी बंदा 12 ਦੇ 12 ਸਕੂਲਾਂ ਵਿੱਚੋਂ ਲੈ ਕੇ ਆਓ, ਕਿਸੇ ਇੱਕ ਬੰਦੇ ਨੂੰ ਪੂਰੀ ਅਪ ਟੂ ਡੇਟ ਸੈਲਰੀ ਨਾ ਮਿਲੀ ਹੋਵੇ। ਜਿਹੜਾ ਕੇਸਿਸ ਵਧੇ ਉਹ ਆਪਦੇ ਭਾਈਵਾਲ ਸਰਨਾ ਸਾਹਿਬ ਔਰ ਆਪ ਦੀ ਜਿਹੜੀਆਂ ਪਾਲਿਸੀਜ਼ ਸੀ ਜਿਹਦੇ ਕਰਕੇ ਕੇਸਿਸ ਵਧੇ, ਆਪਸ 'ਚ ਫ੍ਰਿਕਸ਼ਨ ਵਧੀ ਸਟਾਫ ਦੀ ਔਰ ਮੈਨੇਜਮੈਂਟ ਦੀ, ਜਿਹਨੂੰ ਅਸੀਂ ਪੂਰੀ ਕੋਸ਼ਿਸ਼ ਕਰਕੇ ਸੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਹੜੇ ਰਿਟਾਇਰਮੈਂਟ ਵਾਲੇ ਲੋਕ ਨੇ ਜਿਨ੍ਹਾਂ ਨੂੰ ਬੈਨੀਫਿਟਸ ਮਿਲਨੇ ਨੇ, ਉਹਨਾਂ ਨੂੰ ਬੁਲਾ ਕੇ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਰਿਟਾਇਰਮੈਂਟ ਬੈਨੀਫਿਟਸ ਦੇ ਰਹੇ ਹਾਂ। ਕੋਸ਼ਿਸ਼ ਕਰ ਰਹੇ ਹਾਂ ਕਿ ਸਕੂਲਾਂ ਦੀ ਉਹ ਜੋ ਗਲੋਰੀ ਹੈ, ਉਹ ਜਿਹੜੀਆਂ ਤੁਹਾਡੀਆਂ ਪਾਲਿਸੀਜ਼ ਕਰਕੇ ਖਰਾਬ ਹੋਈਆਂ, ਉਹਨਾਂ ਨੂੰ ਅਸੀਂ ਦੁਬਾਰਾ ਉਸ ਗਲੋਰੀ ਨੂੰ ਬਹਾਲ ਕਰ ਸਕੀਏ। ਤੁਸੀਂ ਗੱਲ ਕੀਤੀ ਕਿ 6 ਪੇ ਕਮਿਸ਼ਨ ਦੇ ਜਿਹੜੇ ਏਰੀਅਰਸ ਨੇ ਉਹ ਨਹੀਂ ਦੇ ਪਾ ਰਹੇ, ਉਹ ਵੀ ਕਿਤੇ ਨਾ ਕਿਤੇ ਤੁਹਾਡੀ ਦੇਣ ਹੈ ਕਿ 6 ਪੇ ਏਰੀਅਸ ਦੇ ਜਿਹੜੇ ਤੁਸੀਂ ਪ੍ਰੋਮਿਸਿਸ ਕੀਤੇ ਸੀ। ਮੈਂ ਅੱਜ ਸੰਗਤ ਜੀ ਆਪ ਨੂੰ ਜਾਣਕਾਰੀ ਦੇਵਾਂ ਕਿ ਸਰਦਾਰ ਮਨਜੀਤ ਸਿੰਘ ਜੀ ਕੇ ਦੇ ਇਲਾਕੇ 'ਚ ਹੀ ਇੱਕ ਸਕੂਲ ਹੈ ਸਾਡਾ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਾ। ਅੱਜ ਉੱਥੇ ਮੈਂ ਗਿਆ ਸੀ ਟੀਚਰਸ ਨਾਲ ਗੱਲਬਾਤ ਕਰਨ, ਔਰ ਮੈਨੂੰ ਟੀਚਰਸ ਨੇ ਇਹ ਗੱਲ ਕੀਤੀ ਕਿ ਸਰਦਾਰ ਮਨਜੀਤ ਸਿੰਘ ਜੀ ਕੇ ਨੇ ਅਗਰ ਚੋਰੀ ਨਾ ਕੀਤੀ ਹੁੰਦੀ ਤਾਂ ਸਾਡੀ 6 ਪੇ ਕਮਿਸ਼ਨ ਦੇ ਜਿੰਨੇ ਵੀ ਏਰੀਅਸ ਨੇ ਉਹ ਸਾਰੇ ਪੇ ਹੋ ਚੁੱਕੇ ਹੁੰਦੇ। ਇਸ ਤਰ੍ਹਾਂ ਦੀ ਆਪ ਦੀ ਸਾਖ ਜਿਹੜੀ ਹੈ ਉਹ ਸੰਗਤ ਵਿੱਚ ਰਹਿ ਗਈ ਹੈ, ਸਟਾਫ 'ਚ ਰਹਿ ਗਈ ਹੈ। ਸੋ ਗੁਰੇਜ਼ ਕਰੋ ਕਿ ਝੂਠੇ ਇਲਜ਼ਾਮਬਾਜ਼ੀ ਔਰ ਝੂਠੀਆਂ ਗੱਲਾਂ ਕਰਕੇ ਸੁਰਖੀਆਂ 'ਚ ਰਹਿਣ ਦੀ ਕੋਈ ਲੋੜ ਨਹੀਂ। ਜਿਹੜੀ ਗੱਲ ਤੁਸੀਂ ਕੀਤੀ ਕਿ ਵੱਡੇ ਲੋਕਾਂ ਨੂੰ ਤੁਸੀਂ ਚੇਅਰਮੈਨ ਨਹੀਂ ਦੇ ਰਹੇ ਹੋ, ਮੈਂ ਸਮਝ ਸਕਦਾ ਕਿ ਤੁਹਾਡਾ ਦਰਦ ਜਿਹੜਾ ਉਹ ਜਾਗ ਰਿਹਾ ਹੈ, ਕਿਉਂਕਿ ਸੂਝਵਾਨ ਦਰਦੀ ਲੋਕ, ਵੱਡੇ ਲੋਕ ਜਿਹੜੇ ਦਿੱਲੀ ਦੇ ਸਰਮਾਏਦਾਰ ਲੋਕ ਨੇ, ਉਹ ਇਸ ਟੀਮ ਨਾਲ ਜੁੜ ਰਹੇ ਨੇ ਕਿ ਇਸ ਟੀਮ ਨੇ ਕੰਮ ਕਰਕੇ ਦਿਖਾਇਆ ਹੈ, ਔਰ ਇਸ ਟੀਮ ਦੇ ਨਾਲ ਜੁੜ ਕੇ ਉਹ ਸਕੂਲਾਂ ਦੇ ਮਿਆਰ ਨੂੰ ਉਠਾਉਣ ਵਾਸਤੇ ਸਾਡੇ ਨਾਲ ਮੋਢਾ ਲਾ ਕੇ ਚੱਲ ਰਹੇ ਨੇ। ਔਰ ਤੁਹਾਨੂੰ ਆਪਣੀ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ। ਸੋ ਮੈਂ ਸਮਝ ਸਕਦਾ ਕਿ ਤੁਹਾਡੀ ਕਿਹੋ ਜਿਹੀ ਜਿਹੜੀ ਤੁਹਾਨੂੰ ਨਮੋਸ਼ੀ ਛਾਈ ਹੈ ਜਾਂ ਤੁਹਾਨੂੰ ਜੋ ਪਰੇਸ਼ਾਨੀ ਹੋ ਰਹੀ ਹੈ। ਤੁਸੀਂ ਗੱਲ ਕੀਤੀ ਕਿ ਝੂਠੇ ਵਾਅਦੇ ਹਸਪਤਾਲ ਦੇ ਕੀਤੇ ਨੇ। ਤੁਹਾਡੇ ਘਰ ਦੇ ਤਾਂ ਬਹੁਤ ਨਜ਼ਦੀਕ ਹੈ ਬਾਲਾ ਸਾਹਿਬ ਹਸਪਤਾਲ। ਸਾਧ ਸੰਗਤ ਜੀ, ਕਿਸੇ ਦਿਨ ਇਹਨਾਂ ਦੇ ਨਾਲ ਜਾ ਕੇ, ਕੈਮਰੇ ਵਾਲਿਆਂ ਦੇ ਨਾਲ ਜਾ ਕੇ ਦੇਖੋ ਕਿ ਕੀ ਉੱਥੇ ਡਾਇਲਿਸਿਸ ਸੈਂਟਰ ਚੱਲ ਰਿਹਾ ਕਿ ਨਹੀਂ ਚੱਲ ਰਿਹਾ, ਕੀ ਉੱਥੇ ਨਵੇਂ ਆਯਾਮ ਲਾਏ ਗਏ ਕਿ ਨਹੀਂ ਲਿਆਏ ਗਏ, ਸੋਫਿਸਟੀਕੇਟਿਡ ਲੈਬ ਕੀਤੀਆਂ ਗਈਆਂ ਕਿ ਨਹੀਂ ਕੀਤੀਆਂ ਗਈਆਂ। ਸੋ ਮੈਂ ਬੇਨਤੀ ਕਰਾਂਗਾ ਸਰਦਾਰ ਮਨਜੀਤ ਸਿੰਘ ਜੀਕੇ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ, ਸਰਦਾਰ ਹਰਵਿੰਦਰ ਸਿੰਘ ਸਰਨਾ, ਸਰਦਾਰ ਪਰਮਜੀਤ ਸਿੰਘ ਸਰਨਾ, ਕਿ ਗੁਰੇਜ਼ ਕਰੋ। ਜੇ ਤੁਸੀਂ ਕਹਿੰਦੇ ਹੋ ਕਿ ਸੰਗਤ ਨੇ ਸਾਨੂੰ ਚਾਂਸ ਦਿੱਤਾ ਹੈ ਤੇ ਸਾਨੂੰ ਕੰਮ ਕਰ ਲੈਂਦੇ ਹੋ, ਸਾਨੂੰ ਕੰਮ ਕਰ ਲੈਂਦੇ ਹੋ ਔਰ ਸਾਨੂੰ ਇਸ ਕੌਮ ਦੀ ਸੇਵਾ ਕਰ ਲੈਂਦੇ ਹੋ। ਜਿੱਥੇ ਨਿਗਾਰ ਤੁਹਾਡੇ ਵੱਲ ਕਰਕੇ ਆਇਆ ਸੀ, ਉਸ ਨਿਗਾਰ ਨੂੰ ਇੱਥੇ ਹੁਣ ਰੋਕਣ ਦੀ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।